ਤੁਹਾਡੇ ਇਲਾਕੇ ਦੇ ਵਿੱਚੋਂ ਹੀ ਪਹਿਲੋਂ ਵੱਧ ਫੀਸਾਂ ਤੇ ਹਾਂਜੀ, ਹਾਂਜੀ। ਫੀਸਾਂ ਦੇ ਉੱਤੇ ਜਿਹੜੇ ਫਿਰ ਜੁਰਮਾਨੇ ਤੇ ਹੁਣ ਫਾਈਨਲੀ ਕਿਸਾਨਾਂ ਨੇ ਫੈਸਲਾ ਲਿਆ ਵੀ ਅਸੀਂ ਸੈਕਰਾਮੈਂਟੋ ਦੀਆਂ ਬਰੂਹਾਂ ਤੇ ਜਾਣਾ ਹੈ। ਦੇਖੋ ਜੀ ਫਿਰ ਆਪਾਂ ਅੱਗੇ ਵੀ 2 ਵੀਕਾਂ ਪਹਿਲਾਂ ਇਹ ਤੇ ਟਾਕ ਸ਼ੋ ਕੀਤਾ ਸੀ ਵੀ ਜੀ। ਜਵੇ ਬਾਣ ਲਾਗਿਓ ਤਵੇ ਰੋਸ ਜਾਗਿਓ ਹੂੰ। ਤੇ ਇਹ ਤਾਂ ਸੁੱਤੇ ਪਏ ਸੀ ਹੂੰ। ਤੇ ਪਾਣੀ ਦੀ ਸਿਚੁਏਸ਼ਨ ਤਾਂ ਸਾਰੇ ਵਰਲਡ ਦੇ ਵਿੱਚ ਹੈ, ਸਾਡੇ ਇਕੱਲਿਆਂ ਤੇ ਨਹੀਂ। ਹੂੰ। ਪਰ ਜਿਹੜੀ ਇਹ ਸਾਰੀ ਚੀਜ਼ ਨੂੰ ਭਾਜੀ ਜਸਵੀਰ ਉਹਨਾਂ ਨੇ ਤੁਹਾਨੂੰ ਐਕਸਪਲੇਨ ਕੀਤਾ, ਮੈਂ ਉਹ ਸੁਣਦਾ ਵੀ ਸੀ ਤਾਂ ਬੜਾ ਵਧੀਆ ਇਹਨਾਂ ਨੇ ਨਾ ਹੂੰ। ਸਾਰੀ ਸਮਝਾਤੀ ਮੈਨੂੰ ਲੱਗਦਾ। ਹੂੰ। ਤੇ ਮੈਂ ਬਾਕੀ ਦੀ ਸ਼ੁਰੂ ਫੇਰ ਕਰਦਾ ਕਿਉਂਕਿ ਤਾਜ਼ੀ ਦਾ ਤੁਹਾਡਾ ਇੱਕ ਵਰਡਿੰਗ ਸੀ ਉੱਥੋਂ ਪਹਿਲਾਂ ਸ਼ੁਰੂ ਕਰਦਾ ਜੀ। ਵੀ ਤੁਸੀਂ ਕਹਿੰਦੇ ਸਾਈਡ ਬਿਜ਼ਨਸ ਤਾਂ ਨਹੀਂ ਕਿਸੇ ਦਾ, ਹੂੰ। ਸੱਚੀ ਇਦਾਂ ਹੀ ਆ ਇਹ ਬਹੁਤਿਆਂ ਦਾ। ਹੂੰ। ਦੇਖੋ ਅਸੀਂ ਤਾਂ ਜੀ ਕੋਈ ਫੁੱਲ ਟਾਈਮ ਕੰਮ ਕਰਦੇ ਹਾਂ ਖੱਤੇ ਦੇ ਵਿੱਚ। ਹੂੰ। ਕਈ ਲੋਕਾਂ ਨੇ ਜਿੱਦਾਂ ਹੈ ਨਾ ਮਨੀ ਲਿਆ ਕੇ ਬਾਹਰੋਂ ਤੇ ਇੱਥੇ ਪਾਰਕ ਕਰਨੀ ਹੁੰਦੀ ਆ, ਇਨਵੈਸਟ ਕੀਤੀ ਹੈ। ਇਨਵੈਸਟ ਕੀਤੀ, ਹੂੰ। ਉਹ ਤਾਂ ਬੈਠੇ ਆਰਾਮ ਨਾਲ ਹੂੰ। ਲੜ ਰਹੇ ਆ ਉਹ ਫਾਰਮਰ ਜਿਹੜੇ ਇਸ ਵੇਲੇ ਪ੍ਰੈਜ਼ੈਂਟ ਖੇਤੀ ਕਰ ਰਹੇ ਆ, ਜਿਹੜੇ ਉੱਥੇ ਤੇ 100% ਖੇਤੀ ਤੇ ਡਿਪੈਂਡ ਕਰਦੇ ਆ, ਹਨਾ। ਜੀ। ਤੇ ਇਹ ਮਨੀ ਪਾਰਕ ਕੀਤੀ ਆ, ਇਹ ਸਾਈਡ ਬਿਜ਼ਨਸ ਉਹਨਾਂ ਦਾ। ਤੇ ਥੋੜਾ ਜਿਹਾ ਕੱਲ ਤੋਂ ਸ਼ੁਰੂ ਕਰਦੇ, ਕੱਲ ਅਸੀਂ ਫਿਰ ਜਿਹੜੀ ਪਰਸੋਂ ਸਾਡੀ ਮੀਟਿੰਗ ਹੋਈ ਗੁਰਦੁਆਰਾ ਸਾਹਿਬ ਸਾਰੇ ਇਕੱਠੇ ਹੋਏ। ਠੀਕ ਹੈ। ਆਪਣੇ ਹੁਣ ਮੈਂ ਇਦਾਂ ਕਹਿੰਦਾ ਸਿੱਧੇ ਲਫ਼ਜ਼ਾਂ 'ਚ ਗੋਰੇ ਫਾਰਮਰ ਵੀ ਸੱਦਣੇ ਆ ਤੇ ਗੋਰਿਆਂ ਤੋਂ ਬਗੈਰ ਅਸੀਂ ਨਹੀਂ ਗਏ ਹੈਗੇ ਨਾ। ਨਹੀਂ ਮਤਲਬ ਦੇਖੋ ਜਿਹੜੇ ਮੈਜੋਰਟੀ ਚ ਕਰ ਰਹੇ ਉਹ ਉਹਨਾਂ ਦਾ ਸਾਥ ਤਾਂ ਚਾਹੀਦਾ। ਦੇਖੋ ਅੱਜ ਵੀ ਉਹਨਾਂ ਨੇ ਚੱਕੀ ਸੀ ਸਾਡੇ ਮਿਲੇ ਦੇ ਵਿੱਚ ਪਹਿਲਾਂ। ਤੇ ਫਿਰ ਕੱਲ ਉਧਰ ਅਸੀਂ ਇਹ ਫੈਸਲਾ ਲਿਆ ਵੀ ਚੱਲੀਏ ਨਿਸ਼ਾਨਦੇਹੀ ਕਰੀਏ ਕੀ ਕਰਨਾ। ਕੱਲ ਮੈਂ ਤੇ ਅਰਸ਼ ਸੈਕਰਾਮੈਂਟੋ ਗਏ, ਦਿਹਾੜੀ ਸਾਰੀ ਉਧਰ ਲਾਈ ਅਸੀਂ, ਦੇਖਿਆ ਤੇ ਪਰਮਿਟ ਅਪਲਾਈ ਕੀਤਾ CHB ਥਰੂ ਸਾਨੂੰ, ਕਿਉਂਕਿ ਦੇਖੋ ਸਾਡੇ ਲਈ ਇਹ ਨਵਾਂ ਕੰਮ ਆ। ਅਸੀਂ ਚਾਹੁੰਦੇ ਨਹੀਂ ਸੀ ਇਹ ਕੰਮ ਇਦਾਂ ਦੇ ਕਰਦੇ ਇਸ ਰਸਤੇ ਤੁਰਨਾ, ਪਰ ਜਦੋਂ ਭਾਜੀ ਨੇ ਦੱਸਿਆ ਵੀ ਹਾਰਡ ਕੋਰ ਸਾਨੂੰ ਹੁਣ ਬਣਨਾ ਪੈਣਾ, ਸਾਨੂੰ ਉੱਥੇ ਨੂੰ ਜਾਣਾ ਪੈਣਾ, ਕੋਈ ਸਾਡੇ ਕੋਲ ਚੁਆਇਸ ਨਹੀਂ। ਠੀਕ ਹੈ। ਤੁਹਾਡੇ ਕੋਲ ਟਾਈਮ ਕਿੰਨਾ ਕਿਹਾ ਸਾਡੇ ਕੋਲ, ਉਸ ਹਿਸਾਬ ਨਾਲ ਚੱਲੀਏ ਫਿਰ। ਟਾਈਮ ਤਾਂ ਹੁਣ ਉਹਦਾ ਸਮਾਂ ਬਿਲਕੁਲ ਖਤਮ ਹੋਣ ਦੇ ਉੱਤੇ ਫਿਰ ਉਸ ਹਿਸਾਬ ਨਾਲ ਫਿਰ ਉਹ ਠੀਕ ਹੈ, ਫਿਰ 5-7 ਮਿੰਟ ਆਪਣੇ ਆਪਾਂ ਕੋਲ ਸਮਾਪਤੀ ਬਚੇ ਕਰ ਦਈਏ ਫਿਰ ਤਾਂ। ਮੈਂ ਤਾਂ ਕਹਿੰਦਾ ਵੀ ਬੜਾ ਨਾ ਟਾਈਮ ਲਈਏ ਨਾ, ਫਿਰ ਉਹ ਗੱਲ ਨੂੰ ਲੱਭੀ ਦੀ ਆਪਾਂ ਕਿਹਨੂੰ ਖਿੱਚਣਾ। ਜੀ। ਅੱਛਾ ਜੀ, ਤੇ ਫੈਸਲਾ ਇਹ ਹੋਇਆ ਵੀ ਕੱਲ ਅਸੀਂ ਨਿਸ਼ਾਨਦੇਹੀ ਕਰੇ ਆ, ਸਾਨੂੰ ਅੱਜ ਪਰਮਿਟ ਮਿਲ ਗਿਆ CHB ਤੋਂ। ਓਕੇ ਕਰਤਾ ਉਹਨਾਂ ਨੇ। ਓਕੇ ਕਰਤਾ। ਜਿਹੜੇ ਫਾਰਮਰਾਂ ਨਾਲ ਸਾਡੀ ਗੱਲਬਾਤ ਹੋਵੇ, ਅਸੀਂ ਇੱਕ ਨਵਾਂ WhatsApp ਗਰੁੱਪ ਬਣਾਇਆ, ਠੀਕ ਹੈ, ਯੂਨਾਈਟਿਡ ਵਾਟਰ ਕੋਲੀਸ਼ਨ। ਉਹਦੇ ਤੇ ਮੇਰਾ ਨੰਬਰ ਹੈ ਮੇਨ। ਤੇ ਜੇ ਹੋਰ ਨਵਾਂ ਫਾਰਮਰ ਹੁਣ ਸਾਨੂੰ ਕੋਈ ਸੁਣਦਾ ਹੋਵੇ, ਉਹਦੇ ਤੇ ਕਿਸੇ ਨੇ ਅਟੈਚ ਕਰਨਾ ਤਾਂ ਮੇਰੇ ਨੰਬਰ ਤੇ ਕਰ ਸਕਦਾ ਕਾਲ ਮੈਨੂੰ। ਉਹਦਾ ਏਰੀਆ ਕੋਡ 831 406 0393। ਇਹ ਮੇਨਲੀ ਅਸੀਂ ਪਾਣੀ ਤੇ ਰੱਖਣਾ, ਇਹ ਜ਼ਰੂਰ ਦੇਖਣਾ, ਕਿਉਂਕਿ ਬਾਕੀ ਚੀਜ਼ਾਂ ਜਿਹੜੀਆਂ ਉੱਪਰ ਡਿਸਕਸ਼ਨ ਕਰਦੇ ਹੋ ਭਾਜੀ ਜਸਵੀਰ ਹੋਣਾ ਕੋ ਪੱਗ ਦਾ ਜਿਹੜਾ ਪੇਜ ਹੈ ਨਾ, ਉਹ ਬਹੁਤ ਵਧੀਆ ਪੇਜ ਹੈ, ਉੱਤੇ ਸਾਰੀਆਂ ਚੀਜ਼ਾਂ ਤੁਸੀਂ ਡਿਸਕਸ ਕਰ ਸਕਦੇ ਆ, ਫਿਰ ਚ ਬਾਹਲਾ ਰੌਲਾ ਨਾ ਪਊਗਾ, ਹਨਾ। ਤੇ ਫਿਰ ਸਾਨੂੰ ਜਦੋਂ ਉੱਥੇ ਗਏ, ਅਸੀਂ ਦੇਖੋ ਜੀ ਇੰਤਜ਼ਾਮ ਆਪਣਾ ਕਰਕੇ ਜਾਵਾਂਗੇ, ਸਾਊਂਡ ਸਿਸਟਮ ਵੀ ਲਿਜਾਵਾਂਗੇ, ਲੰਗਰ ਪਾਣੀ ਵੀ ਲਿਜਾਵਾਂਗੇ। ਕਿੰਨੇ ਚਿਰ ਦੇ ਲਈ? ਘੱਟ ਤੋਂ ਘੱਟ 1 ਦਿਨ ਲਈ, ਪਰ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਵਾਧੂ ਵੀ ਬੈਠਾਂਗੇ। ਇੱਕ ਹੋਰ ਭਾਜੀ ਉਹਨਾਂ ਨੇ ਜਸਵੀਰ ਉਹਨਾਂ ਨਾਲ ਸਲਾਹ ਨਹੀਂ ਕੀਤੀ, ਪਰ ਮੈਂ ਅਨਾਉਂਸ ਕਰਨ ਲੱਗਾ ਬਾਈ ਦੇ ਵਿੱਚ, ਇਹ ਨਾ ਕੰਮ ਸਾਡਾ ਬਣਿਆ ਏਡੀ ਛੇਤੀ ਹੈ ਨਾ, ਇਹ ਅਪ੍ਰੈਲ ਦੇ ਪਹਿਲੇ ਮਹੀਨੇ ਪਹਿਲੀ ਵੀਕ ਦੇ ਵਿੱਚ ਇਹ ਚੀਜ਼, ਇਹ ਟਰੈਕਟਰ ਮਾਰਚ ਹੋ ਗਈ ਉਦੋਂ, ਜੇ ਹੁਣ ਕੰਮ ਨਾ ਬਣਿਆ, ਕਿ ਹੁਣ ਇਲੈਕਸ਼ਨ ਇਹ ਕਰਕੇ ਕਰ ਰਹੇ ਆ। ਨਹੀਂ ਚਲੋ ਇਹ ਆ ਵੀ ਸੁੱਤਿਆਂ ਨੂੰ ਉਹਨਾਂ ਨੂੰ ਵੀ ਜਾਗ ਆਵੇ। ਤੇ ਸਾਨੂੰ ਸੈਕਰਾਮੈਂਟੋ ਏਰੀਆ 'ਚ ਸਾਊਂਡ ਸਿਸਟਮ ਦੀ ਲੋੜ ਆ। ਜੇ ਕੋਈ ਮੇਰਾ ਵੀਰ ਛੋਟਾ ਭਰਾ ਸਾਡੀ ਹੈਲਪ ਕਰ ਸਕਦਾ ਹੋਵੇ, ਤੇ ਸਾਨੂੰ ਉੱਥੇ ਸਾਊਂਡ ਸਿਸਟਮ 2-4 ਘੰਟੇ ਲਈ ਚਾਹੀਦਾ, ਸਟੇਜ ਲਾਉਣੀ ਆ। ਕਿੰਨੇ ਵਜੇ ਉੱਥੇ ਤੁਸੀਂ ਹੁਣ? ਘੱਟ ਤੋਂ ਘੱਟ 8 ਵਜੇ ਪਹਿਲਾਂ ਜਾਵਾਂਗੇ, ਕੋਸ਼ਿਸ਼ ਕਰਾਂਗੇ 8 ਵਜੇ ਅਸੀਂ ਰੈਡੀ ਹੋਵਾਂਗੇ। 8 ਵਜੇ ਤੋਂ ਕਿੰਨੇ ਵਜੇ ਤੱਕ? 8 ਵਜੇ ਤੋਂ ਅਸੀਂ ਲਵਾਂਗੇ 4 ਵਜੇ ਤੱਕ ਸ਼ਾਮ ਦੇ। 4 ਵਜੇ ਸਿਟ ਇਨ ਕਰਨਾ ਹੈ ਉੱਥੇ? ਹਾਂਜੀ ਸਿਟ ਇਨ ਕਰਾਂਗੇ। ਉੱਥੇ ਬਾਹਰ ਜਿਹੜਾ ਲੌਨ ਆ ਉੱਥੇ ਆ, ਲੋਕੇਸ਼ਨ ਕੀ ਹੈ ਇਹਦੀ? ਇਹਦੀ ਵੈਸਟ ਸਾਈਡ ਸਾਨੂੰ ਪਰਮਿਟ ਨਹੀਂ ਮਿਲਿਆ, ਅਸੀਂ ਹੈਗੇ ਈਸਟ ਸਾਈਡ ਤੇ ਆ। ਠੀਕ ਹੈ, ਉੱਥੇ ਸਾਡਾ ਹੋਊਗਾ ਇਹ। ਇੱਧਰ ਅੱਗੇ ਆਲਰੇਡੀ ਬੁੱਕ ਹੋਇਆ ਪ੍ਰੋਗਰਾਮ, ਉਹਨੀ ਕੋਈ ਹੋਰ ਚੀਜ਼ਾਂ ਵੀ ਕਰਨੀਆਂ, ਪਰ ਅਸੀਂ ਵੈਸਟ ਸਾਈਡ ਤੇ ਉੱਥੇ ਜ਼ਰੂਰ ਸਭਨਾਂ ਨੇ ਪਹੁੰਚਣਾ। ਤੇ ਨਾਲ ਜੇ ਹੋ ਸਕਿਆ ਉੱਥੇ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ, ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ, ਜੇ ਇਹ 'ਚ ਕੋਈ ਮੈਨੂੰ ਲੱਗਦਾ ਬਾਹਲੀ ਇੱਦਾਂ ਦਾ ਮੈਨੂੰ ਇਹ ਲਫ਼ਜ਼ ਨਹੀਂ ਕਹਿਣਾ ਚਾਹੀਦਾ, ਪਰ ਲੰਗਰ ਪਾਣੀ ਦਾ ਅਸੀਂ ਉੱਥੇ ਬਗਾਨਿਆਂ ਲਈ ਲੈ ਕੇ ਤੁਰ ਪਈਦਾ ਜਿੱਥੇ ਕੋਈ ਹੋਵੇ। ਪਰ ਜੇ ਸਾਨੂੰ ਲੋਕਲ ਉੱਥੋਂ ਕੋਈ ਇੱਦਾਂ ਦੀ ਉਦੋਂ ਮਦਦ ਕਰ ਦੇਵੇ, ਬੜੀ ਮਿਹਰਬਾਨੀ ਹੈ ਜੀ। ਚਲੋ ਸੋ ਇਹ ਆ ਵੀ, ਸੋ ਜੇ ਮੁੱਖ ਦੀ ਗੱਲ ਦੱਸਾਂ ਤਾਂ ਜਿਹੜਾ ਫਾਰਮਰਸ ਦੇ ਦੁਆਰਾ ਇਹ ਪ੍ਰੋਟੈਸਟ ਆ 26 ਅਕਤੂਬਰ ਨੂੰ, ਅੱਜ ਤੋਂ ਪੂਰਾ 1 ਵੀਕ ਬਾਅਦ ਆਉਂਦੇ ਕੱਲ ਵਾਲਾ ਬੁੱਧਵਾਰ ਨਹੀਂ, ਉਸ ਤੋਂ ਅਗਲੇ ਬੁੱਧਵਾਰ ਨੂੰ ਜਿਹੜਾ ਇਹ
ਪ੍ਰੋਟੈਸਟ ਦਾ ਇੱਕ ਦਿਨ ਹੋਰ ਹੈਗਾ ਤੁਹਾਡੇ ਰੇਡੀਓ ਸਟੇਸ਼ਨ ਤੇ ਹੈ ਗੱਲ ਕਰਨ ਲਈ ਜੀ ਬਿਲਕੁਲ Tuesday ਨੂੰ ਫਿਰ। ਬਿਲਕੁਲ ਸੋ ਆਪਾਂ ਉਹ ਤੇ ਤੋਂ ਬਾਕੀ ਹੁਣ ਤੁਹਾਡੀ ਦੀ ਜ਼ਿੰਮੇਵਾਰੀ ਮਹਾਰਾਜ ਹੁਣ ਦੇਖੋ ਤੁਸੀਂ ਨਹੀਂ ਕਿੰਨਾ ਦੇਖੋ ਕਰ ਜੀ ਰਹੇ ਇਹ ਹੋ ਨਾ। ਆਪਾਂ ਸਪੇਸ ਇਹ ਜਿਹੜਾ ਪਲੇਟਫਾਰਮ ਆ ਆਪਾਂ ਆਲਰੇਡੀ ਕਿਸਾਨਾਂ ਦੇ ਜਦੋਂ ਉੱਥੇ ਸੀਗੇ ਆਪਾਂ ਉਹਨਾਂ ਦੀ ਵੀ ਹੱਕ ਦੀ ਗੱਲ ਕਰਦੇ ਸੀ, ਜਦੋਂ ਇੱਥੇ ਆ ਤਾਂ ਆਪਾਂ ਇੱਥੇ ਵੀ ਬਿਲਕੁਲ ਹੁਣ ਉਹਨਾਂ ਦੇ ਕਰਨੀ ਹੱਕ ਪਏਗੀ। ਦੀ ਜਿਹੜੀ ਆਪਾਂ ਗੱਲ ਜਿਹੜੀ ਉਹ ਕਰਦੇ ਆ ਵੀ ਇਹ ਤਾਂ ਹੁਣ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਨਜ਼ਰ ਆ ਰਿਹਾ ਹੈ ਵੀ ਜੋ ਸਥਿਤੀ ਇਸ ਟਾਈਮ ਬਣੀ ਆ। ਤੇ ਜਿੱਦਾਂ ਜਸਬੀਰ ਹੋਣਾ ਨੇ ਵੀ ਪਹਿਲਾਂ ਇਹ ਮੈਂਸ਼ਨ ਕੀਤਾ, ਦੇਖੋ ਫਿਕਰਮੰਦ ਹਰ ਇੱਕ ਜਾਣਾ ਹੈ ਕਲਾਈਮੇਟ ਨੂੰ ਲੈ ਕੇ, এনवायरमेंट ਨੂੰ ਲੈ ਕੇ, ਪਾਣੀ ਦੀ ਸਥਿਤੀ ਨੂੰ, ਚਾਹੇ ਉਹ ਧਰਤੀ ਹੇਠਲਾ ਹੈ ਤੇ ਚਾਹੇ ਜਿਹੜਾ ਕੁਦਰਤੀ ਤੌਰ ਦੇ ਉੱਤੇ ਮੀਂਹ ਦੇ ਰੂਪ ਚ ਆਉਂਦਾ ਆ ਜਾਂ ਸਨੋ ਪੈਕਸ ਦੇ ਵਿੱਚ ਆ। ਪਰ ਇਹ ਵੀ ਇਹਦੀ ਜਿਹੜੀ ਮਿਸਮੈਨੇਜਮੈਂਟ ਆ ਜਾਂ ਇਸ ਨੂੰ ਕਿੱਦਾਂ ਹੋਰ ਬੈਟਰ ਮੈਨੇਜ ਕੀਤਾ ਜਾ ਸਕਦਾ ਆ ਤਾਂ ਜੋ ਵੈਲੀ ਦੇ ਵਿੱਚ ਇਹ ਚੀਜ਼ ਜਿਹੜੀ ਉਹ ਪਹੁੰਚੇ। ਹੁਣ ਵੈਲੀ ਦਾ ਨਟ ਕ੍ਰੌਪ ਹੋਰ ਕਿਤੇ ਨਹੀਂ ਹੁੰਦਾ, ਇਹ ਜਿਹੜਾ ਮੌਸਮ ਇਹ ਜਿਹੜਾ ਉਹ ਹੋਰ ਕਿਤੇ ਨਹੀਂ ਹੈਗਾ। ਹਾਂ ਪਾਣੀ ਕਿਤੇ ਹੋ ਸਕਦਾ ਪਰ ਇਹ ਮੌਸਮ ਉਦਾਂ ਦਾ ਜਿਹੜੀ ਇਹ ਚੀਜ਼ ਉਹ ਹੈ ਨਹੀਂ ਕਿਤੇ ਵੀ, ਨਹੀਂ ਤਾਂ ਅਦਰਵਾਈਜ਼ ਤਾਂ ਆਲਰੇਡੀ ਦੁਨੀਆ ਦੇ ਵਿੱਚ ਹੋਣਾ ਹੀ ਸੀਗਾ ਇਹ ਸਾਰੀ ਚੀਜ਼। ਸੋ ਇਹਦਾ ਕੰਪੈਰੀਜ਼ਨ ਨਹੀਂ ਹੈ, ਇੱਥੇ ਦੀ ਜਿਹੜਾ ਪ੍ਰੋਡਿਊਸ ਆ ਉਹਦਾ ਕੰਪੈਰੀਜ਼ਨ ਨਹੀਂ ਆ। ਫੀਡ ਕਰਦਾ ਆ ਇਹ ਜਿਹੜਾ ਇਲਾਕਾ ਆ ਪੂਰੇ ਅਮਰੀਕਾ ਦੇ ਨਾਲ ਨਾਲ ਪੂਰੇ ਵਰਲਡ ਦੇ ਵਿੱਚ ਚੀਜ਼ਾਂ ਜਿਹੜੀਆਂ ਇੱਥੋਂ ਜਾਂਦੀਆਂ ਆ। ਸੋ ਇਹ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਵੀ 26 ਤਰੀਕ ਨੂੰ ਆ ਰਹੀ 26 ਤਰੀਕ ਨੂੰ ਕਿਸਾਨਾਂ ਦੇ ਦੁਆਰਾ ਫਾਈਨਲੀ ਇਹਨਾਂ ਨੂੰ ਮਜਬੂਰਨ ਕਹਿ ਸਕਦੇ ਹਾਂ, ਮਜਬੂਰਨ ਜਿਹੜਾ ਇਹ ਸਟੈਪ ਜਿਹੜਾ ਇਹਨਾਂ ਨੂੰ ਚੱਕਣਾ ਜਿਹੜਾ ਉਹ ਪੈ ਰਿਹਾ ਆ। ਪੋਲੀਟੀਸ਼ੀਅਨ ਇਸ ਟਾਈਮ ਫਾਰਮਿੰਗ ਨੂੰ ਨੌਨ ਇਸ਼ੂ ਮੰਨ ਰਹੇ ਆ, ਐਟਲੀਸਟ ਉਹਨਾਂ ਦੇ ਮੋਹਰੇ ਜਿਹੜੇ ਗੱਲ ਕਰੋ। ਹੁਣ ਦੇਖੋ ਤੁਹਾਡੇ ਹੁਣ ਬੇ ਏਰੀਆ ਵਾਲੇ ਵੀ ਆ, ਤੁਸੀਂ ਵੀ ਉੱਥੇ ਬੇ ਏਰੀਆ ਦੇ ਵਿੱਚ ਕਿੰਨਾ ਚਿਰ ਆਈਟੀ 'ਚ ਉੱਥੇ ਕੰਮ ਕੀਤਾ ਆ। ਬਹੁਤ ਸਾਰੇ ਆਈਟੀ ਵਾਲਿਆਂ ਨੇ ਐਜ਼ ਜਿੱਦਾਂ ਆਪਾਂ ਸਾਈਡ ਬਿਜ਼ਨਸ ਦੀ ਗੱਲ ਕੀਤੀ, ਇਨਵੈਸਟਮੈਂਟ ਪ੍ਰਾਪਰਟੀ ਤੌਰ ਦੇ ਉੱਤੇ ਫਾਰਮਿੰਗ ਦੇ ਵਿੱਚ ਆਏ ਹੋਏ ਨੇ, ਬਹੁਤ ਆਏ ਨੇ। ਸੋ ਭਾਈ ਉਹ ਇਸ਼ੂ ਉਹਨਾਂ ਲਈ ਵੀ ਉਦਾਂ ਹੀ ਆ। ਸੋ ਉੱਥੇ ਵਾਲੇ ਵੀ ਆ ਨਾ ਜਿਹੜੇ ਜ਼ਰੂਰ ਪਹੁੰਚੋ, ਹਰ ਇੱਕ ਥਾਂ ਦੇ ਉੱਤੇ ਪਹੁੰਚੋ। ਇੱਥੇ ਮੈਂ ਐਡ ਕਰਨਾ ਚਾਹੁੰਦਾ ਆ ਵੀ ਇਹ ਲੜਾਈ ਲੰਬੀ ਆ। ਆਪਾਂ ਰੀਸੈਂਟਲੀ ਜਿਹੜੇ ਯੂਨਾਈਟਿਡ ਫਾਰਮ ਵਰਕਰ ਵਾਲੇ ਜਿਹੜੇ ਵਰਕਰ ਸੀ ਉਹਨਾਂ ਦੀ ਯੂਨੀਅਨ ਦਾ ਦੇਖਿਆ, 1 ਮਹੀਨਾ ਤਾਂ ਉਹ ਪੂਰਾ 100 ਡਿਗਰੀ ਤੋਂ ਉੱਤੇ ਤਾਪਮਾਨ ਦੇ ਵਿੱਚ ਸੜਕਾਂ ਤੇ ਤੁਰ ਕੇ ਗਏ, ਫਿਰ ਉੱਥੇ ਮਹੀਨਾ ਉੱਥੇ ਤੰਬੂ ਲਾ ਕੇ ਬੈਠੇ ਰਹੇ ਤੇ ਫਿਰ ਫਾਈਨਲੀ ਜਿਹੜੇ ਗਵਰਨਰ ਨਿਊਸਮ ਨੂੰ ਝੁਕਣਾ ਪਿਆ ਤੇ ਉਹਨਾਂ ਨੇ ਸਾਈਨ ਕੀਤੇ। ਚਾਹੇ ਹੁਣ ਇਲੈਕਸ਼ਨ ਈਅਰ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਪਰ ਦਬਾਅ ਕੰਮ ਕਰਦਾ ਹੈ। ਸੋ ਇਹ ਦਬਾਅ ਪਾਉਣ ਦਾ ਰਾਜ ਦਬਾਅ ਧੱਕੇ ਨਾਲ ਨਹੀਂ ਪਾਉਣਾ। ਇੱਕ ਫਾਰਮਰ ਕਮਿਊਨਿਟੀ ਇਦਾਂ ਦੀ ਕਮਿਊਨਿਟੀ ਵਰਲਡ ਦੇ ਵਿੱਚ ਆ ਜੀ, ਇਦਾਂ ਨਹੀਂ ਮੈਂ ਚੈਲੰਜ ਬਾਹਲਾ ਇਦਾਂ ਦਾ ਨਹੀਂ ਕਰੂੰਗਾ, ਇਹਦੇ ਮੂਹਰੇ ਕੋਈ ਖੜ ਨਹੀਂ ਸਕਦਾ ਕਦੀ ਵੀ। ਹੁਣ ਦੇਖੋ ਉੱਥੇ ਸਾਡੇ ਆਪਣੇ ਪੰਜਾਬ ਦੇ ਵਿੱਚ ਸੀਗਾ, ਬਣਾ ਹੀ ਲਿਆ ਫਿਰ ਉਹਨਾਂ ਨੇ। ਨਾਲੇ ਰਾਜਕਰਨ ਅਗਲੇ ਸਾਲ ਨੂੰ ਜਿਹੜਾ ਕਹਿ ਰਹੇ ਆ ਨਾ ਵੀ 1 ਮਿਲੀਅਨ ਏਕੜ ਆਟੋ ਪ੍ਰੋਡਕਸ਼ਨ ਹੋਣੀ ਆ, ਖੇਤ ਆਲਰੇਡੀ ਹੋ ਚੁੱਕੇ ਆ ਹੈਨਾ, ਹੋਰਾਂ ਦੇ ਵੀ ਹੋਣੇ ਆ, ਆਪਣੇ ਵੀ ਜਨ ਦੀ ਜਿਹੜੇ ਪੰਜਾਬੀ ਫਾਰਮਰ ਉਹਨਾਂ ਦੇ ਵੀ ਹੋਣੇ ਆ, ਉਹ ਸਾਰੇ ਫਾਰਮਰਾਂ ਦੇ ਹੋਣੇ ਆ। ਜਿੱਥੋਂ ਜਿੱਥੋਂ ਪਾਣੀ ਮੁੱਕਦਾ ਗਿਆ, ਜਿੱਥੇ ਜਿੱਥੇ ਪਾਣੀ ਉਹ ਇੰਨਾ ਐਕਸਪੈਂਸ ਕਰ ਦਿੱਤਾ ਕਿ ਪਾਣੀ ਮਹਿੰਗਾ $2,000 ਨੂੰ ਏਕੜ ਫੁੱਟ ਦੇਣਾ ਸ਼ੁਰੂ ਕਰ ਦਿੱਤਾ ਹੈਨਾ, $1,000 ਨੂੰ ਕਰ ਦਿੱਤਾ, ਉਹ ਅਫੋਰਡੇਬਲ ਨਹੀਂ ਗਾ। ਉੱਥੇ ਆਪੇ ਹੀ ਜਾਣੀ ਦੀ ਉਹ ਜ਼ਮੀਨ ਆਟੋ ਪ੍ਰੋਡਕਸ਼ਨ ਜਾ ਪੈਣੀ ਆ। ਤੇ ਸਭ ਤੋਂ ਪਹਿਲਾਂ ਜਾਣੇ ਆ ਜਿਹੜੇ ਛੋਟੇ ਕਿਸਾਨ ਆ ਉਹਨਾਂ ਦਾ ਹੀ ਸਭ ਤੋਂ ਪਹਿਲਾਂ ਜਾ ਰਿਹਾ ਜਿੱਥੇ ਪਾਣੀ ਹੈ ਨਹੀਂ ਸੀ ਹੈਨਾ, ਜਿਹੜਾ ਵੈਸਟ ਸਾਈਡ ਅਸੀਂ ਕਹਿ ਦਿੰਨੇ ਆ, ਫਿਰ ਆ ਕੋਰੀਡੋਰ ਕਹਿ ਦਿੰਨੇ ਆ, ਜਿਹੜਾ 5 ਦੇ ਨਾਲ ਨਾਲ ਜਾਂਦਾ ਗਾ, ਹਿਊਰਾਨ ਉਹ ਸਾਰਾ ਕਲਿੰਗਾ ਏਰੀਆ ਦੇਖ ਲਓ, ਹਾਂ ਜਿੱਥੇ ਮੁੱਕਿਆ। ਫਿਰ ਇੱਥੇ ਇਹ ਵੀ ਆ ਜਾਂਦਾ ਜਿੱਦਾਂ ਚੌਚਲਾ ਗਾ ਆਊਟਸਕਰਟ ਆ ਹੈਨਾ, ਆਹ ਟ੍ਰੇਸੀ ਗਾਸਟਿਨ ਏਰੀਆ। ਪਾਣੀ ਤਾਂ ਇੱਥੇ ਵੀ ਅਖੀਰ ਦੇ ਵਿੱਚ ਜਾਣੀ ਦੀ ਜਿਹੜੀ ਮੈਨੇਜਮੈਂਟ ਪਾਣੀ ਦੀ ਇੰਨੀ ਆ ਕਿ ਜਿਹੜੇ ਹਿਸਾਬ ਨਾਲ ਚੱਲ ਰਿਹਾ ਸਭ ਹੀ ਜਾਣੀ ਦੀ ਕਿ ਸਿਟੀਆਂ ਤੋਂ ਊਨਾ ਰੱਖਣ ਦੇ ਲਈ ਸਾਰੇ ਕਾਉਂਟੀਆਂ 'ਚ ਘਟਣਾ।